ਅਦਾਕਾਰਾ ਕੰਗਨਾ ਰਣੌਤ ਨੂੰ ਮਿਹਣੇ ਮਾਰਨ ਮਗਰੋਂ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਲਗਾਤਾਰ ਸੁਰਖੀਆਂ 'ਚ ਹੈ। ਰਿਪੋਰਟਾਂ ਮੁਤਾਬਕ ਹੁਣ ਦਲਜੀਤ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗਰਮ ਕੱਪੜੇ ਮੁਹੱਈਆ ਕਰਵਾਉਣ ਲਈ 1 ਕਰੋੜ ਰੁਪਏ ਦਾਨ ਕੀਤੇ ਨੇ। ਪੰਜਾਬੀ ਗਾਇਕ ਸਿੰਘਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਸ ਦਾ ਖੁਲਾਸਾ ਕਰਦਿਆਂ ਕਿਹਾ ਕਿ ਵੀਰੇ ਤੇਰਾ ਧੰਨਵਾਦ, ਤੁਸੀਂ ਕਿਸਾਨਾਂ ਨੂੰ ਗਰਮ ਕੱਪੜੇ ਦੇਣ ਲਈ 1 ਕਰੋੜ ਰੁਪਏ ਦਿੱਤੇ ਨੇ ਅਤੇ ਕਿਸੇ ਨੂੰ ਇਸ ਦੀ ਜਾਣਕਾਰੀ ਵੀ ਨਹੀਂ ਹੈ। ਤੁਸੀਂ ਇਸ ਦੀ ਕੋਈ ਵੀ ਪੋਸਟ ਨਹੀਂ ਪਾਈ, ਜਦਕਿ ਅੱਜ ਕੱਲ ਤਾਂ ਲੋਕ 10 ਰੁਪਏ ਦਾਨ ਕਰਨ ਮਗਰੋਂ ਵੀ ਚੁੱਪ ਨਹੀਂ ਬੈਠਦੇ। ਜ਼ਿਕਰਯੋਗ ਹੈ ਕਿ ਦਲਜੀਤ ਦੋਸਾਂਝ ਨੇ ਸ਼ਨੀਚਰਵਾਰ ਨੂੰ ਦਿੱਲੀ 'ਚ ਸਿੰਘੂ ਬਾਰਡਰ ਤੇ ਕਿਸਾਨ ਅੰਦੋਲਨ 'ਚ ਆਪਣੀ ਹਾਜ਼ਰੀ ਲਵਾਈ ਸੀ। ਉਸਨੇ ਆਪਣੇ ਸੰਬੋਧਨ ਦੌਰਾਨ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨੇ। ਕੇਂਦਰ ਸਰਕਾਰ ਨੂੰ ਇੱਕੋ ਹੀ ਬੇਨਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨੇ। ਇੱਥੇ ਹਰ ਕੋਈ ਸ਼ਾਂਤੀ ਨਾਲ ਬੈਠਾ ਹੋਇਆ ਹੈ ਅਤੇ ਪੂਰਾ ਮੁਲਕ ਕਿਸਾਨਾਂ ਨਾਲ ਖੜਾ ਹੈ। ਟਵਿੱਟਰ ਤੇ ਇਧਰ ਉਧਰ ਦੀਆਂ ਗੱਲਾਂ ਨਾਲ ਧਿਆਨ ਵੰਡਾਇਆ ਜਾ ਰਿਹਾ ਹੈ, ਪਰ ਸੱਚ ਤਾਂ ਇਹ ਹੈ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਨੇ। ਦਲਜੀਤ ਤੋਂ ਬਾਅਦ ਉੱਗੇ ਗਾਇਕ ਮੀਕਾ ਸਿੰਘ ਨੇ ਕਈ ਟਵੀਟ ਕਰਕੇ ਆਪਣੇ ਸੋਸ਼ਲ ਮੀਡੀਆ ਫਾਲੋਅਰਸ ਤੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੰਗਨਾ ਰਣੌਤ ਨੂੰ ਨਜ਼ਰਅੰਦਾਜ਼ ਕਰਨ। ਜ਼ਿਕਰਯੋਗ ਹੈ ਕਿ ਰਣੌਤ ਨੇ ਕਿਸਾਨ ਅੰਦੋਲਨ ਬਾਰੇ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਇਸ ਤੋਂ ਪਹਿਲਾਂ ਮੀਕਾ ਨੇ ਕੰਗਨਾ ਦੇ ਰੁਖ ਤੇ ਨਿਰਾਸ਼ਾ ਜ਼ਾਹਿਰ ਕੀਤੀ ਸੀ ਤੇ ਕਿਹਾ ਸੀ ਕਿ ਉਹ ਅਦਾਕਾਰੀ ਵੱਲ ਧਿਆਨ ਦੇਵੇ। ਮੀਕਾ ਨੇ ਟਵੀਟ ਕੀਤਾ, ਮੈਂ ਸਾਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਕਰਦਾ ਕਿ ਉਹ ਠੰਡੇ ਰਹਿਣ। ਅਸੀਂ ਇੱਥੇ ਕੰਗਨਾ ਰਣੌਤ ਉੱਤੇ ਧਿਆਨ ਕੇਂਦਰਿਤ ਕਰਨ ਲਈ ਨਹੀਂ ਹਾਂ। ਮੇਰੇ ਉਸ ਨਾਲ ਕੋਈ ਨਿੱਜੀ ਰੰਜਿਸ਼ ਵੀ ਨਹੀਂ ਹੈ। ਉਸਨੇ ਗਲਤੀ ਕੀਤੀ ਹੈ ਤੇ ਜਵਾਬ ਵੀ ਮਿਲਿਆ। ਹਾਲਾਂਕਿ ਉਸਨੇ ਮੁਆਫੀ ਨਹੀਂ ਮੰਗੀ, ਪਰ ਟਵੀਟ ਡਿਲੀਟ ਕਰ ਦਿੱਤੇ ਨੇ। ਮੀਕਾ ਨੇ ਅੱਗੇ ਕਿਹਾ ਕਿ ਸਾਡਾ ਮੰਤਵ ਕਿਸਾਨਾਂ ਦਾ ਸਮਰਥਨ ਕਰਨਾ ਹੈ, ਉਸ ਉੱਤੇ ਹੀ ਕੇਂਦਰਿਤ ਰਹੀਏ। ਉਹ ਤਾਂ ਪਾਗਲ ਹੈ, ਉਸ ਨੂੰ ਆਪਣੀ ਜ਼ਿੰਦਗੀ ਜਿਉਣ ਦਿਓ। ਕੰਗਨਾ ਨੂੰ ਸੰਬੋਧਨ ਹੁੰਦਿਆਂ ਮੀਕਾ ਨੇ ਲਿਖਿਆ, ਬੇਟਾ ਤੁਸੀਂ ਨਰਮ ਸੁਭਾਅ ਵਾਲੇ ਕਰਨ ਜੌਹਰ, ਰਣਬੀਰ, ਰਿਤਿਕ ਤੇ ਬਾਲੀਵੁੱਡ ਦੀਆਂ ਹੋਰ ਹਸਤੀਆਂ ਨੂੰ ਨਿਸ਼ਾਨਾ ਬਣਾਇਆ ਸੀ ਤੇ ਬਚ ਗਏ, ਪਰ ਪੁੱਤਰ ਜੀ ਸਾਡੇ ਨਾਲ ਨਾ ਉਲਝੋ। ਇਸ ਤੋਂ ਪਹਿਲਾਂ ਮੀਕਾ ਨੇ ਕਿਹਾ ਸੀ ਕਿ ਸੋਸ਼ਲ ਮੀਡੀਆ ਉੱਤੇ ਸ਼ੇਰਨੀ ਬਣਨਾ ਸੌਖਾ ਹੈ। ਅਭਿਨੇਤਰੀ ਵੱਲੋਂ ਬਜ਼ੁਰਗ ਔਰਤ ਬਾਰੇ ਟਿੱਪਣੀ ਲਈ ਦਲਜੀਤ, ਰਿਚਾ ਚੱਡਾ, ਸਬਰਾ ਭਾਸਕਰ ਤੇ ਐਮੀ ਵਿਰਕ ਜਿਹੇ ਕਲਾਕਾਰ ਕੰਗਨਾ ਨੂੰ ਜਵਾਬ ਦੇ ਚੁੱਕੇ ਨੇ।